अस्सलाम वालेकुम। अच्छा जी, फैसलाबाद ਦੇ ਵਿੱਚ ਚੋਰੀਆਂ ਤੇ ਡਕੈਤੀਆਂ ਦਾ ਸਿਲਸਿਲਾ ਜਿਹੜਾ ਨਾ ਉਹ ਰੁਕਣ ਦਾ ਨਾਮ ਨਹੀਂ ਲੈ ਰਿਹਾ। ਥੋੜੇ ਦਿਨ ਪਹਿਲੇ ਪੁਲਿਸ ਦੇ ਆਲਾ ਅਫਸਰਾਨ ਜਿਹੜੇ ਆ ਉਹ ਵੀ ਤਬਦੀਲ ਹੋਏ ਆ, ਲੇਕਿਨ ਇਸ ਤਬਦੀਲੀ ਦਾ ਵੀ ਫੈਸਲਾਬਾਦ ਨੂੰ ਕੋਈ ਫਾਇਦਾ ਨਜ਼ਰ ਨਹੀਂ ਆ ਰਿਹਾ। ਫੈਸਲਾਬਾਦ ਦੇ ਵਿੱਚ ਰਿਟਾਇਰ ਐਸਪੀ ਜਿਹੜਾ ਨਾ ਉਹ ਵੀ ਡਾਕੂਆਂ ਨੇ ਨਾ ਛੱਡਿਆ। ਰਿਟਾਇਰ ਐਸਪੀ ਦੇ ਘਰ ਜਨਾਬੇ ਅਲੀ 8 ਡਾਕੂ ਜਿਹੜੇ ਆ ਉਹ ਮਸੱਲਾ ਹੋ ਕੇ ਜਾਂਦੇ ਆ, ਜਾ ਕੇ ਤੇ ਕਿੰਨਾ ਬੜਾ ਸੋਨਾ 18-19 ਤੋਲੇ ਸੋਨਾ ਨਗਦੀ ਜਿਹੜਾ ਨਾ ਉਹ ਲੈ ਕੇ ਫਰਾਰ ਹੋ ਜਾਂਦੇ ਆ। ਹੁਣ 8 ਮਸੱਲਾ ਡਾਕੂ ਆਏ ਕਿਸ ਤਰ੍ਹਾਂ? 8 ਦਾ ਇੱਕ ਜੱਥਾ ਹੁੰਦਾ ਬਕਾਇਦਾ। ਇੰਸੀਡੈਂਟ ਰਿਪੋਰਟ ਪੜ੍ਹ ਲਈਏ ਫਿਰ ਤੁਹਾਨੂੰ ਸਮਝ ਲੱਗ ਜਾਣੀ ਹੈ ਗੱਲ ਕੀ ਆ। ਉਹ ਕਹਿੰਦਾ ਜੀ ਸਵੇਰੇ 5 ਵਜੇ ਸਾਨੂੰ ਇਸ ਨੰਬਰ ਤੋਂ ਕਾਲ ਆਈ ਆ ਕਿ ਮੇਰੇ ਘਰ 8 ਬੰਦੇ ਆ ਕੇ ਵੜ ਗਏ ਆ ਤੇ 10 ਤੋਲੇ ਸੋਨਾ ਜ਼ੇਵਰ 1.5 ਲੱਖ ਰੁਪਇਆ ਲੈ ਕੇ ਤੇ ਅਗਲੇ ਘਰ ਚਲੇ ਗਏ ਆ। ਤੇ ਜਨਾਬ ਐਸਪੀ ਸਾਹਿਬ, ਡੀਐਸਪੀ ਸਾਹਿਬ, ਏਐਸਆਈ ਸਾਹਿਬ ਸਾਰੇ ਮੌਕੇ ਤੇ ਪਹੁੰਚੇ ਆ ਤੇ ਨਾਲ ਦਾ ਘਰ ਜਿਹੜਾ ਵਾ ਉਹ ਸੀਗਾ ਇਤਸ਼ਾਮ ਵਲਦ ਅਰਸ਼ਦ ਸਾਹਿਬ ਦਾ। ਸਾਡੇ ਜ਼ਰਾਏ ਦਾ ਇਹ ਕਹਿਣਾ ਵਾ ਕਿ ਆਹ ਘਰ ਜਿਹੜਾ ਨਾ ਇਹ ਰਿਟਾਇਰ ਐਸਪੀ ਸਾਹਿਬ ਦਾ ਸੀਗਾ। 18-17 ਤੋਲੇ ਸੋਨਾ ਜਿਹੜਾ ਵਾ ਉਹ ਲੈ ਗਏ ਆ, 2 ਲੱਖ ਰੁਪਇਆ ਲੈ ਕੇ ਨਿਕਲ ਗਏ ਆ। ਜਦ ਕਿ ਦੂਸਰੀ ਤਰਫ 8 ਕਸ ਮੁਲਜ਼ਮਾਨ ਅਫਜ਼ਲ ਆਬਦ ਦੇ ਘਰ ਵੀ ਵੜ ਗਏ। ਮਤਲਬ ਚੋਰਾਂ ਨੇ ਜਿਹੜਾ ਅੱਜ ਵਾਲਾ ਦਿਨ ਸੀ ਨਾ ਇਹ 'ਚ ਖੂਬ ਡੀ ਟੈਪ ਦੇ ਇਲਾਕੇ ਦੇ ਵਿੱਚ ਅੰਨੀ ਪਾਈ। ਜਦੋਂ ਅੰਨੀ ਉन्नी ਪੈ ਗਈ ਉਸ ਟਾਈਮ ਜਨਾਬੇ ਵਾਲੀ ਪੁਲਿਸ ਸਾਰੀ ਬਾਤ 5 ਵਜੇ ਸਰਦੀਆਂ ਦੇ ਦਿਨ ਹੈਗੇ ਆ, ਸੁੱਤੀ ਸਾਤੀ ਪਈ ਹੋਏਗੀ। खैर पुलिस भी मौके पर पहुंची है, एसपी साहब पहुंचे आ, डीएसपी साहब पहुंचे आ, एसएचओ साहब भी मौके पर पहुंचे होने, लेकिन उस टाइम तक 2 घरों का सफाया डाकू कर चुके थे। हुण रकम का हिसाब ला लीए तो मेरा ख्याल है कि करोड़ों रुपया के रकम बन जानी है। रिटायर एसपी साहब ने सारी उम्र ऐसे पुलिस की नौकरी की, ऐसे पुलिस की खिदमत की, आवाम की खिदमत की, आवाम की जान और माल का तहफ़ुज़ किया। अज जनाबे अली रिटायर एसपी साहब अपना तहफ़ुज़ ना कर सके तो डाकुआ ने वो घर आके वारदात कर ली। थोड़े जे डाकू नहीं थे, तकरीबन अद्धी दर्जन तो ज़्यादा डाकू सी। बहुत शुक्रिया।